ਕਿਸੇ ਸੂਬੇ 'ਚ ਤਾਂ ਕਈ ਵਾਰ ਸਥਿਤੀ ਜਿਹੜੀ ਹੈ ਐਸੀ ਨਹੀਂ ਬਣ ਪਾਉਂਦੀ ਜੇ ਅਸੀਂ ਲੋਕਲ ਲੀਡਰਸ਼ਿਪ ਬਣਾ ਸਕਦੀ ਹੈ। ਤਾਂ ਇਸ ਕਰਕੇ ਇੱਕ ਤਾਂ ਇਹਨਾਂ ਨੇ ਇਹ ਰਣਨੀਤਿਕ ਪੈਂਤੜਾ ਅਪਣਾਇਆ। ਦੂਜੀ ਗੱਲ ਇਹ ਆ ਕਿ ਰਾਹੁਲ ਗਾਂਧੀ ਦੇ ਉੱਥੇ ਨਾ ਜਾਣ ਕਾਰਨ ਉਹ ਥੋੜਾ ਜਿਹਾ ਜਿਹੜਾ ਮਤਲਬ ਕਿ ਉਹ ਨਿਸ਼ਾਨਾ ਸੌਖ ਨਾਲ ਲੱਗਦਾ ਸੀ, ਹੁਣ ਥੋੜਾ ਔਖ ਨਾਲ ਲੱਗ ਰਿਹਾ। ਜਿਵੇਂ ਤੁਸੀਂ ਇੱਕ ਮਿਸਾਲ ਦੇ ਤੌਰ ਤੇ ਲੈ ਸਕਦੇ ਹੋ ਅਮਿਤ ਸ਼ਾਹ ਦਾ ਬਿਆਨ। ਅਮਿਤ ਸ਼ਾਹ ਕਹਿ ਰਹੇ ਨੇ ਕਿ 2024 ਦੇ ਵਿੱਚ ਅਸੀਂ ਰਾਮ ਮੰਦਿਰ 'ਚ ਰਾਹੁਲ ਗਾਂਧੀ ਨੂੰ ਦਰਸ਼ਨ ਕਰਨ ਵਾਸਤੇ ਸੱਦਾ ਦਿੰਦੇ ਹਾਂ ਜੀ। ਆਵੇ ਹੁਣ ਦੇਖੋ ਇਹ ਘੇਰਨ ਦੀ ਇੱਕ ਘੇਰਾਬੰਦੀ ਦੀ ਯੋਜਨਾ ਹੈ, ਹੋਰ ਤਾਂ ਕੁਝ ਵੀ ਨਹੀਂ। ਰਾਹੁਲ ਗਾਂਧੀ ਤੇ ਜਨੇਊ ਪਾ ਚੁੱਕਾ ਹੈ, ਮੰਦਿਰ ਜਾ ਚੁੱਕਾ ਹੈ ਜੀ, ਸਭ ਨੂੰ ਪਤਾ ਹੈ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਘੇਰਨ ਦਾ ਯਤਨ ਕੀਤਾ ਜਾ ਰਿਹਾ ਕਿਉਂਕਿ ਅੱਗੇ ਬਚਿਆ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਅੱਗੇ ਦਿਖਾਇਆ ਜਾਵੇ, ਸੁਰਖੀਆਂ 'ਚ ਅੱਗੇ ਲਿਆਂਦਾ ਜਾਵੇ, ਪਰ ਹੁਣ ਉਹ ਚੀਜ਼ ਸਾਫ਼ ਹੋ ਗਈ ਆ। ਦੇਖੋ ਆਮ ਆਦਮੀ ਪਾਰਟੀ ਦਾ ਤੇ ਕੱਲ ਉਮੀਦਵਾਰ ਕਾਗਜ਼ ਚੁੱਕ ਕੇ ਨਿਕਲ ਗਿਆ, ਬਹਿ ਕੇ ਕਹਿੰਦੇ ਜੀ ਅਗਵਾ ਕਰ ਲਿਆ। ਉਹ ਕਹਿੰਦਾ ਜੀ ਮੇਰੀ ਤਾਂ ਜ਼ਮੀਰ ਜਾਗ ਪਈ ਆ, ਇਹ ਤੇ ਰਾਸ਼ਟਰ ਵਿਰੋਧੀ ਤਨਜ਼ੀਮ ਆ। ਸੋ ਇਸ ਕਰਕੇ ਹੁਣ ਇਹ ਜਿਹੜੀ ਪਰਿਸਥਿਤੀ ਬਣਦੀ ਪਈ ਆ, ਇਹਦੇ 'ਚ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸਾਵਰਕਰ ਦੇ ਉਲਟਾ। ਸਾਵਰਕਰ ਮਤਲਬ ਕਿ ਇਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਬੁਨਿਆਦ ਤੇ ਹਮਲਾ ਕੀਤਾ ਹੈ, ਪਰ ਹਮਲਾ ਗੁਜਰਾਤ 'ਚ ਜਾ ਕੇ ਨਹੀਂ ਕੀਤਾ, ਗੁਜਰਾਤ ਦੇ ਗੁਆਂਢੀ ਸੂਬੇ ਮਹਾਰਾਸ਼ਟਰ 'ਚ ਬਹਿ ਕੇ ਕੀਤਾ ਹੈ। ਤਾਂ ਇਹ ਚੀਜ਼ ਜਿਹੜੀ ਵੇਖਣ ਵਾਲੀ, ਮੈਂ ਤਾਂ ਹੀ ਇੰਨੀ ਘੁਮਾ ਕੇ ਕਹਾਣੀ ਤੁਹਾਨੂੰ ਦੱਸੀ ਹੈ ਤਾਂ ਕਿ ਥੋੜਾ ਜਿਹਾ ਸਥਿਤੀਆਂ ਨੂੰ ਆਪਾਂ ਸਮਝਣ ਦੇ ਸਮਰੱਥ ਹੋ ਜਾਈਏ ਜੀ। ਤਾਂ ਇਹਦੇ 'ਚ ਇਹਨਾਂ ਨੇ ਇੱਕ ਲੈਟਰ ਕੱਢਿਆ, ਚਿੱਠੀ ਕੱਢੀ ਆ, ਜਿਹਦੇ 'ਚ ਜੋ ਬਿਆਨਬਾਜ਼ੀ ਲਿਖੀ ਹੈ ਮੈਂ ਤੁਹਾਨੂੰ ਦੱਸ ਦਿੰਨਾ। ਇਹ ਵੈਸੇ ਚਿੱਠੀ ਸਾਵਰਕਰ ਦੀ ਦੱਸੀ ਗਈ ਆ, ਕਿਉਂਕਿ ਮੈਂ OPC ਨਹੀਂ ਦੇਖੀ, ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਮੈਂ ਪੜ੍ਹੀ ਆ। OPC ਨਹੀਂ, ਇਹਨਾਂ ਨੇ PC ਕੀਤੀ ਸੀ, ਉਹ ਮੈਂ PC ਨਹੀਂ ਦੇਖ ਸਕਿਆ ਜੀ। ਤਾਂ ਹੁਣ ਕੀ ਕਿਹਾ ਇਹਦੇ ਵਿੱਚ राहुल गांधी ने चिट्ठी दिखा के क्या कि ये देखिए मेरे लिए सबसे जरूरी डॉक्यूमेंट, ये सावरकर जी की चिट्ठी है। इसमें उन्होंने अंग्रेजों को लिखा है मैं आपका सबसे ज्यादा ईमानदार नौकर बने रहना चाहता हूँ जी। ये वो कहते कि ये मैं नहीं कह रहा, सावरकर ने लिखा है, ठीक है। ਹੁਣ ਫੜਨਵੀਸ ਉਹ ਕਹਿੰਦੇ ਕਿ ਵੇਖਣਾ ਚਾਹੁੰਦੇ ਆ ਤਾਂ ਵੇਖ ਲੈਣ। ਸਾਵਰਕਰ ਜੀ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਸਾਵਰਕਰ ਜੀ ਨੇ ਇਹ ਚਿੱਠੀ ਸਾਈਨ ਕੀਤੀ। ਤਾਂ ਬਈ ਇਹਦੇ ਤੇ ਹੁਣ ਦੇਖੋ ਇਹਨਾਂ ਨੇ ਕਿਤਾਬਾਂ ਵਗੈਰਾ ਤਾਂ ਬਹੁਤ ਲਿਖੀਆਂ ਇਹਨਾਂ ਦੇ ਲੇਖਕਾਂ ਨੇ, ਹੁਣ ਫਿਲਮ ਵੀ ਬਣ ਰਹੀ ਹੈ ਸਾਵਰਕਰ ਦੀ, ਕਿਤਾਬਾਂ 'ਚ ਵੀ ਲਿਆਂਦਾ ਜਾ ਰਿਹਾ। ਪਰ ਜਿਹੜੀਆਂ ਚੀਜ਼ਾਂ ਦੇਖੋ ਸੱਚ ਦੇ ਰੂਪ 'ਚ ਆ, ਤੱਥ ਦੇ ਰੂਪ 'ਚ ਆ, ਉਹ ਚੀਜ਼ਾਂ ਇੰਨੀ ਛੇਤੀ ਮਿਟਦੀਆਂ ਨਹੀਂ ਹੁੰਦੀਆਂ ਜੀ ਜੀ। ਆਪਾਂ ਨੂੰ ਹੁਣ ਸਭ ਨੂੰ ਪਤਾ, ਜਿੰਨੀ ਕੁ ਆਪਾਂ ਪੜ੍ਹਾਈ ਲਿਖਾਈ ਕਰਦੇ ਆ, ਸਭ ਨੂੰ ਪਤਾ ਹੀ ਹੈ, ਵਾਕਫ ਹੈ ਕਿ ਚਿੱਠੀ ਇਸ ਤਰ੍ਹਾਂ ਦੀ ਸਾਵਰਕਰ ਨੇ ਲਿਖੀ ਆ ਜੀ ਜੀ। ਔਰ ਚਿੱਠੀਆਂ ਦਾ ਸਿਲਸਿਲਾ ਚੱਲਿਆ ਸੀਗਾ, ਇੱਕ ਚਿੱਠੀ ਨਹੀਂ ਹੈਗੀ। ਇਹ ਵੀ ਇਤਿਹਾਸ ਤੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦਸਤਾਵੇਜ਼ੀ ਨੇ। ਜੇ ਤਾਂ ਦਸਤਾਵੇਜ਼ੀ ਨਾ ਹੁੰਦੀ ਆ, ਕਿਉਂਕਿ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦੇਵਾਂ, ਭਗਤ ਸਿੰਘ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਾਵਰਕਰ, ਇਹਨਾਂ ਸਾਰਿਆਂ ਦਾ ਅੱਖਰ ਅੱਖਰ ਰਿਕਾਰਡਡ ਹੈ, ਤਾਂ ਕਰਕੇ ਇਹਦੇ 'ਚ ਇੱਕ ਵੀ ਹੇਰ ਫੇਰ ਨਹੀਂ ਹੋ ਸਕਦਾ ਜੀ। ਸੋ ਗੱਲ ਇਹ ਹੈ ਕਿ ਤੋਂ ਬਈ ਇਹ ਸਾਰਾ ਫਿਰ ਰਿਕਾਰਡ ਪਿਆ ਹੋਇਆ, ਇਤਿਹਾਸਕਾਰ ਉਹ ਜਦੋਂ ਕੱਢ ਲਿਆਉਂਦੇ ਨੇ ਤਾਂ ਫਿਰ ਤਿਲਮਿਲਾ ਜਾਂਦੇ ਨੇ, ਫਿਰ ਇਹਨਾਂ ਨੂੰ ਕੋਈ ਜਵਾਬ ਨਹੀਂ ਆਉੜਦਾ। ਵੈਸੇ ਇਹ ਸਾਵਰਕਰ ਨੂੰ ਇੱਕ ਆਜ਼ਾਦੀ ਗੁਲਾਟੀਆ ਜਾਂ ਕਹਿ ਲਓ ਕਿ ਬਹੁਤ ਵੱਡਾ ਫਰੀडम फाइटर ਬਣਾਉਣ 'ਚ ਪੂਰਾ ਅੱਡੀ ਚੋਟੀ ਵਾਲਾ ਜ਼ੋਰ ਲਾ ਦਿੰਦੇ ਨੇ, ਪਰ ਗੱਲ ਬਣਦੀ ਨਹੀਂ ਹੈ। ਬੁਲਬੁਲ ਜੇ ਤੁਸੀਂ ਦੇਖੋਗੇ ਕੱਢ ਕੇ ਲਿਆਉਂਦੇ ਹੁੰਦੇ ਆ, ਹਾਂਜੀ ਬੁਲਬੁਲ ਵਾਲੀਆਂ ਮੈਂ ਵਾਵਾ ਕਹਾਣੀਆਂ ਜਿਹੀਆਂ ਕੱਢ ਕੇ ਲਿਆਉਂਦੇ ਹੁੰਦੇ ਮਿੰਟੂ ਜੀ, ਤੁਸੀਂ ਦੱਸਿਆ ਸੀ ਇੱਕ ਵਾਰੀ। ਆਓ ਬਈ ਉਹ ਬੁਲਬੁਲ ਤੇ ਬਹਿ ਕੇ ਉਹ ਨਿਕਲ ਜਾਂਦਾ ਬਾਹਰ। ਹਾਂਜੀ ਹਾਂਜੀ। ਤਾਂ ਦੇਖੋ ਕਿ ਇਹੋ ਜੀ ਦੇਖੋ ਇਹੋ ਜੀ ਵਾਹਿਆਤ ਗੱਲ ਕਿਸੇ ਵੱਡੇ ਫਰੀडम फाइटर ਦੇ ਨਾਲ ਜੋੜਨ ਦੀ ਕੋਈ ਲੋੜ ਹੈਗੀ ਆ? ਜੀ ਜੀ। ਭਗਤ ਸਿੰਘ ਨਾਲ, ਸਰਾਭਾ ਜੀ ਦੇ ਨਾਲ, ਊਧਮ ਸਿੰਘ ਜੀ ਦੇ ਨਾਲ ਇਹ ਇਦਾਂ ਦੀਆਂ ਕਹਾਣੀਆਂ, ਮਨੋਕਲਪਿਤ ਕਹਾਣੀਆਂ ਜੋੜਨ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਉਹਨਾਂ ਦੇ ਨਾਂ ਹੀ ਬਹੁਤ ਨੇ, ਉਹਨਾਂ ਦੇ ਕੰਮ ਬਹੁਤ ਨੇ। ਹਾਲਾਂਕਿ ਬਹੁਤ ਸਾਰੇ ਫਰੀडम फाइटर, ਇਹ ਵੀ ਚਲੋ ਗੱਲ ਲੰਮੀ ਨਾ ਹੋ ਜਾਵੇ, ਇਹਨੂੰ ਮੈਂ ਸਮੇਟ ਦਿੰਦਾ ਕਿ ਸਾਵਰਕਰ ਕੁਝ ਸਮੇਂ ਤੱਕ ਫਰੀडम फाइटर ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਦੋ ਰਾਏ ਨਹੀਂ, ਐਕਸ਼ਨ ਵੀ ਕੀਤੇ ਨੇ, ਇਹ ਇਤਿਹਾਸ ਹੈ। ਪਰ ਜਿਵੇਂ ਹੀ ਕੈਦ 'ਚ ਗਏ ਤਾਂ ਬਸ ਫਿਰ ਕਹਾਣੀ ਤੁਹਾਨੂੰ ਪਤਾ ਪਲਟ ਜਾਂਦੀ ਹੈ। ਤਾਂ ਖੈਰ ਇਹ ਤਾਂ ਬਈ ਹੁਣ ਘਮਸਾਨ ਚੱਲੇਗਾ, ਕਿਉਂਕਿ
ਕਿ ਸ਼ਿਵ ਸੈਨਾ ਕਿ ਭਾਜਪਾ ਸਾਰੇ ਹੀ ਮਗਰ ਪੈ ਗਏ ਆ। ਇੱਥੋਂ ਤੱਕ ਕਿ ਸਾਵਰਕਰ ਦੇ ਭਤੀਜੇ ਨੇ ਤੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਆ। ਤਾਂ ਮਤਲਬ ਇਹ ਮਾਮਲਾ ਪੂਰਾ ਭਖਾ ਦਿੱਤਾ। ਹੁਣ ਰਾਹੁਲ ਗਾਂਧੀ ਨੇ ਇਹ ਐਨ ਮੌਕੇ ਤੇ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਰਾਸ਼ਟਰਵਾਦ ਵਾਲਾ ਹੁਣ ਬੁਲਬੁਲਾ ਹੈ, ਅੱਗੇ ਬੁਲਬੁਲ ਦਾ ਤੁਸੀਂ ਕੀਤਾ ਤਾਂ ਇੱਕ ਬੁਲਬੁਲਾ ਹੈ ਜਿਹੜਾ ਉਹਦੇ ਤੇ ਜੋ ਇਹਨਾਂ ਵਾਰ ਕੀਤਾ ਕਿ ਉਹ ਬੁਲਬੁਲਾ ਹੁਣ ਟੁੱਟ ਜਾਏਗਾ, ਇਹ ਵੱਡੀ ਗੱਲ ਹੈ। ਬਾਕੀ ਜਿਨ੍ਹਾਂ ਦੇ ਰਿਕਾਰਡ ਹੁੰਦੇ ਆ ਨਾ ਜੀ, ਉਹ ਠੀਕ ਆ, ਨੱਪ ਤਾਂ ਤੁਸੀਂ ਦਿੰਦੇ ਹੋ ਪਰ ਹਜ਼ੂਰ ਉਹ ਇਤਿਹਾਸ ਚੋਂ ਮੁੜਦੇ ਨਹੀਂ। ਕਰੈਕਟਰ ਇਤਿਹਾਸ ਚੋਂ ਮਿਟਦੇ ਨਹੀਂ, ਨਾ ਉਹ ਮੁੜਦੇ ਨੇ ਨਾ ਮਿਟਦੇ ਨੇ, ਉਹ ਇਤਿਹਾਸ ਚ ਮੌਜੂਦ ਰਹਿੰਦੇ ਆ। ਇਤਿਹਾਸ ਦਾ ਇੱਕ ਕਰੈਕਟਰ ਹੈ ਸ਼ੇਰ ਅਲੀ ਅਫਰੀਦੀ। ਜੀ ਜੀ, ਜਦੋਂ ਜਿਹੜਾ ਬ੍ਰਿਟਿਸ਼ ਹਕੂਮਤ ਦਾ ਚੌਥਾ ਵਾਇਸਰਾਏ ਆਇਆ ਸੀ ਨਾ, ਉਹਦਾ ਨਾਂ ਸੀ ਸ਼ਾਇਦ ਲਾਰਡ ਮੇਓ ਜੀ। ਜਦੋਂ ਇਹ ਉੱਥੇ ਗਿਆ, ਘੁੰਮਣ ਫਿਰਨ ਦਾ ਬੜਾ ਸ਼ੌਂਕੀ ਸੀ ਤੇ ਘੁੰਮਦਾ ਘੁਮਾਉਂਦਾ ਉਸ ਜੇਲ੍ਹ ਚ ਚਲੇ ਗਿਆ। 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ ਉਹਨੂੰ ਜੀ। ਧੱਕੇ ਚੜ ਗਿਆ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ। ਸ਼ੇਰ ਅਲੀ ਅਫਰੀਦੀ ਦੇ ਧੱਕੇ ਉੱਥੇ ਹੀ ਚੜ ਗਿਆ, ਕੈਦ ਕੱਟ ਰਹੇ ਸਨ, ਉੱਥੇ ਹੀ ਮਸਲ ਦਿੱਤਾ ਜੀ। ਇਹ ਹੁੰਦਾ ਇਤਿਹਾਸ ਜੀ ਬਿਲਕੁਲ। ਤਾਂ ਤੁਸੀਂ ਮੈਨੂੰ ਦੱਸੋ ਕਿ ਕੀ ਸ਼ੇਰ ਅਲੀ ਅਫਰੀਦੀ ਜਿਹੜੇ ਪਹਿਲਾਂ ਹੀ ਕੈਦ ਕੱਟ ਰਹੇ ਸੀ, ਉਹਨਾਂ ਨੇ ਕਿੰਨੀਆਂ ਕੁ ਚਿੱਠੀਆਂ ਲਿਖੀਆਂ ਸਾਈਨ ਕਰਕੇ। ਆ ਜਿਹੜਾ ਜਿਹਨੂੰ ਨਹਿਰੂ ਨੂੰ ਇਹ ਗਾਲਾਂ ਕੱਢਦੇ ਆ ਨਾ, ਨਹਿਰੂ ਦੀ ਕੈਦ ਕਿਤੇ ਗਿਣ ਕੇ ਦੇਖਿਓ, ਗੂਗਲ ਕਰਕੇ ਦੇਖੋ ਨਹਿਰੂ ਨੇ ਕਿੰਨੀ ਕੈਦ ਕੱਟੀ ਆ। ਜੀ ਜੀ। ਪਟੇਲ ਨੇ ਕਿੰਨੀ ਕੈਦ ਕੱਟੀ ਆ। ਤੋ ਇਹਨਾਂ ਜੇਲ੍ਹ ਚ ਬੜਾ, ਨਹਿਰੂ ਤਾਂ ਪੰਜਾਬ ਦੀ ਜੇਲ੍ਹ ਚ ਵੀ ਬੰਦ ਰਿਹਾ ਹੈ ਤੇ ਇਹਨਾਂ ਨੇ ਕਿੰਨੀਆਂ ਕੁ ਮਾਫੀ ਵਾਲੀਆਂ ਚਿੱਠੀਆਂ ਲਿਖੀਆਂ ਬਈ। ਇਸ ਕਰਕੇ ਜ਼ੋਰ ਲੱਗਾ ਪਿਆ। ਇਸ ਜ਼ੋਰ ਅਜਮਾਇਸ਼ ਦੇ ਵਿੱਚ ਅੱਗੇ ਦੇਖੋ ਕੀ ਰਾਜਨੀਤਿਕ ਉਠਾ ਬੈਠਕ ਹੁੰਦੀ ਆ।